ਤੁਸੀਂ ਬੜੀ ਇੱਕ ਜਿਹੜੀ ਤਫਸੀਲ ਦੱਸੀ ਹੈ ਜੀ ਉਹ ਵਾਕਈ ਦਿਲ ਦਹਿਲਾ ਦੇਣ ਵਾਲੀ ਹੈ। ਔਰ ख़ास ਤੌਰ ਦੇ ਉੱਤੇ ਦੇਖੋ ਜਿਹੜੇ ਵੀ ਧੀਆਂ ਭੈਣਾਂ ਵਾਲੇ ਲੋਕ ਨੇ, ਬੱਚਿਆਂ ਵਾਲੇ ਲੋਕ ਨੇ, ਤੇ ਉਹਨਾਂ ਵਾਸਤੇ ਬੜੀ ਹੀ ਇੱਕ ਦਰਦਨਾਕ ਜੀ ਸਿਚੁਏਸ਼ਨ ਹੈਗੀ। ਦੇਖੋ ਇਹਨੂੰ ਮੇਰਾ ਖਿਆਲ ਹੈਗਾ ਕਿ ਜਿਹੜਾ ਇਸ ਵਕਤ ਮੈਂ ਇਹਨੂੰ ਜਿਸ ਨਜ਼ਰ ਨਾਲ ਦੇਖਣਾ ਚਾਹਾਂਗਾ ਔਰ ਜਿਹੜੀ ਮੈਂ ਇਹਦੇ ਉੱਤੇ ਆਪਣੀ ਗੱਲ ਕਰਾਂਗਾ ਜਾਂ ਦਲੀਲ ਪੇਸ਼ ਕਰਾਂਗਾ, ਉਹ ਅਸੀਂ ਜੁਰਮ ਦੇ ਉੱਤੇ ਫਿਲਹਾਲ ਅਸੀਂ ਨਹੀਂ ਕਰਾਂਗੇ ਕਿ ਮੁਲਜ਼ਮ ਕੌਣ ਹੈ ਜਾਂ ਜੁਰਮ ਕਿਹਨੇ ਕੀਤਾ ਹੈ। ਇਹ ਸਾਬਤ ਹੋਏਗਾ ਚੀਜ਼ਾਂ ਦੇ ਅਜੇ ਡਿਊ ਪ੍ਰੋਸੀਡਿੰਗ ਦੇ ਵਿੱਚ ਜਿਹੜੀ ਕਿ ਜਾਰੀ ਹੈ। ਲੇਕਿਨ ਅਸੀਂ ਜਿਹੜੇ ਹਾਲਾਤ ਵਾਕਿਆਤ ਜਿਸ ਤਰ੍ਹਾਂ ਦੀ ਸਿਚੁਏਸ਼ਨ ਸਾਡੇ ਸਾਹਮਣੇ ਆਈ ਹੈ, ਮੁਖਤਲਿਫ ਜ਼ਰਾਏ ਦੇ ਨਾਲ ਜਿਹੜੀਆਂ ਇਤਲਾਤ ਮਿਲ ਰਹੀਆਂ ਨੇ, ਜਿਹੜੀਆਂ ਕ੍ਰੈਡੀਬਲ ਜਿਹੜੇ ਮੀਡੀਆ ਸੋਰਸ ਨੇ ਉੱਥੋਂ ਜਿਹੜੀਆਂ ਇਤਲਾਤ ਮਿਲਦੀਆਂ, ਉਹਦੇ ਮੁਤਾਬਕ ਪਹਿਲੀ ਗੱਲ ਤੇ ਇਹੋ ਹੀ ਬੜੀ ਹੀ ਅਫਸੋਸਨਾਕ ਹੈਗੀ ਹੈ ਕਿ ਇੱਕ ਥਾਣੇ ਦੇ ਵਿੱਚ ਦੋ ਨੌਜਵਾਨ ਬੱਚੀਆਂ ਦੀ ਮੌਤ ਹੋ ਜਾਣਾ ਜ਼ੇਰੇ ਹਿਰਾਸਤ। ਇਹ ਬੜੀ ਹੀ ਦਰਦਨਾਕ ਕਹਾਣੀ ਔਰ ਬੜੀ ਅਲਮਨਾਕ ਹੈਗੀ। ਜਿੰਨੀ ਵੀ ਇਹਦੇ ਤੇ ਅਫਸੋਸ ਕੀਤਾ ਜਾਏ ਉਨਾ ਹੀ ਘੱਟ ਹੈ। ਔਰ ਤੰਦਰੁਸਤ ਬੱਚੀਆਂ, ਇਹ ਨਹੀਂ ਕभी कोई बीमार सन या कोई ਜ਼ਖਮੀ ਦੇ ਉੱਤੇ ਹੋਵੇ, ਚਲੋ ਮੰਨਿਆ ਜੀ ਉਹ ਜ਼ਖਮੀ ਬੰਦਾ ਸੀ, ਕਿਸੇ ਪੁਲਿਸ ਮੁਕਾਬਲਾ ਹੋਇਆ ਤੇ ਉਹ ਜ਼ਖਮੀ ਸੀ, ਜਾਨ ਬਲਬ ਸੀ ਤੇ ਉਹਨੂੰ ਲੈ ਕੇ ਐਮਰਜੈਂਸੀ ਦੇ ਤੌਰ ਤੇ ਫੌਰੀ ਤੌਰ ਤੇ ਹਵਾਲਾਤ ਗਏ ਤੇ ਉੱਥੇ ਉਹ ਮੌਤ ਹੋ ਗਈ। ਚਲੋ ਇਹ ਮੰਨ ਲਿਆ ਜ਼ਿੰਦਗੀ ਮੌਤ ਅੱਲਾ ਦੇ ਹੱਥ ਹੁੰਦੀ ਹੈ, ਇਹਦੇ 'ਚ ਕੋਈ ਦੂਸਰੀ ਰਾਏ ਨਹੀਂ। ਲੇਕਿਨ ਮੇਰਾ ਮਾਈਂਡ ਜਿਹੜਾ ਹੈ ਨਾ, ਉਹ ਕਾਮਰੇ ਸਾਹਿਬ ਸੱਚੀ ਗੱਲ ਹੈ, ਉਹ ਚੀਜ਼ਾਂ ਨੂੰ ਮਤਲਬ ਕਿ ਨਾ ਅਸੈਪਟ ਕਰਨ ਵਾਸਤੇ ਬੜਾ ਮੁਸ਼ਕਲ ਲੱਗ ਰਿਹਾ। ਪਹਿਲੀ ਗੱਲ ਤੇ ਹੈਗੀ ਕਿ ਇੱਕ ਅਸੀਂ ਜਜ਼ਬਾਤੀ ਕੈਫੀਅਤ ਨੂੰ ਦੇਖਨੇ ਆ ਕਿ ਬੱਚੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਬੇਸ਼ੱਕ ਬੱਚੀਆਂ ਨੂੰ ਥਾਣਿਆਂ ਦੇ ਵਿੱਚ ਲੈ ਕੇ ਜਾਣਾ, ਚਲੋ ਜੁਰਮ ਕੀਤਾ ਤੇ ਲੈ ਜਾਓ, ਜੁਰਮ ਜਿਹੜਾ ਕੀਤਾ ਉਹ ਤੁਸੀਂ ਲਿਜਾ ਸਕਦੇ ਹੋ। ਲੇਕਿਨ ਕਿਆ ਥਾਣੇ ਦੇ ਵਿੱਚ ਜੋ ਉਹਨਾਂ ਦੇ ਨਾਲ ਟ੍ਰੀਟਮੈਂਟ ਹੋ ਰਹੀ ਹੈ ਅਕੋਰਡਿੰਗ ਟੂ ਦੀ ਲਾਅ ਉਹ ਹੋ ਰਹੀ ਹੈ, ਉਹਦੇ ਬਾਰੇ ਸਾਨੂੰ ਕੋਈ ਸਮਝ ਨਹੀਂ ਲੱਗਦੀ, ਕੋਈ ਪੁੱਛ ਨਹੀਂ ਲੱਗਦਾ। ਹੁਣ ਇਹ ਬੱਚੀਆਂ ਦਾ 4 ਅਗਸਤ ਦਾ ਵਾਕਿਆ ਔਰ 15 ਦੇ ਉੱਤੇ ਕਾਲ ਹੋਈ ਹੈ ਪੁਲਿਸ ਨੂੰ। 15 ਦੇ ਉੱਤੇ ਕਾਲ ਹੋਈ ਹੈ, ਕਿਸੇ ਸ਼ਹਿਰੀ ਨੇ, ਜ਼ੀਸ਼ਾਨ ਨਾਮ ਦੇ ਕਿਸੇ ਬੰਦੇ ਨੇ, ਉਹਨਾਂ ਨੇ ਚੋਰੀ ਦਾ ਤੇ ਇਲਜ਼ਾਮ ਲਾਇਆ ਹੈ। ਜਾਂ 15 ਦਾ ਟਰਾਂਸਕ੍ਰਿਪਟ ਕੀਤਾ ਜਾਏਗਾ ਤੇ ਪਤਾ ਲੱਗੇਗਾ ਕਿ ਉਸ ਬੰਦੇ ਨੇ ਵਾਕਈ ਕਿਹਾ ਕੀ ਹੈ, ਕਿ ਨੌਸਰਬਾਜ਼ੀ ਕੀਤੀ ਹੈ, ਚੋਰੀ ਦਾ ਉਹਨੇ ਗੱਲ ਕੀਤੀ ਹੈ। ਲੇਕਿਨ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਚੋਰੀ ਦਾ ਕੀਤਾ ਗਿਆ। ਠੀਕ ਹੋ ਗਿਆ ਜੀ। ਤੇ ਇਹ ਆਇਆ ਕਿ ਜੀ ਉਹ ਨੌਸਰਬਾਜ਼ੀ ਦੇ ਉੱਤੇ ਸਾਡੇ ਕੋਲ ਇਤਲਾਤ ਆਈਆਂ ਔਰ ਉਹਨਾਂ ਨੂੰ ਜਲਦ ਹੀ ਫੌਰੀ ਤੌਰ ਦੇ ਉੱਤੇ ਜਿਹੜਾ ਦਫਨ ਕੀਤਾ ਗਿਆ। ਪਾਕ ਪਤਨ ਦੀਆਂ ਉਹ ਰਹਿਸ਼ੀ ਸਨ ਤੇ ਨੰਦਬਾਮ ਵਿੱਚ ਸਨ, ਤੇ ਉਹ ਲਾਹੌਰ ਦੇ ਵਿੱਚ ਪੈਨਸਲਾਂ ਵੇਚਦੀਆਂ ਸਨ, ਜਾਂ ਤੁਸੀਂ ਕਹਿ ਲਓ ਕਿ ਵੀ ਪੈਨਸਲਾਂ ਵੇਚਣ ਵਾਲੇ ਮੁਖਤਲਿਫ ਤੁਹਾਨੂੰ ਸਟਾਪਾਂ ਦੇ ਉੱਤੇ ਵੀ ਖਵਾਤੀਨ ਨਜ਼ਰ ਆਉਂਦੀਆਂ ਨੇ। ਤੁਸੀਂ ਉਹ ਪੇਸ਼ਾ ਉਹਨਾਂ ਦਾ ਗਦਾਗਰੀ ਲਾ ਲਓ ਜਾਂ ਜੋ ਉਹਨਾਂ ਨੂੰ ਤੁਸੀਂ ਨਾਮ ਦੇ ਲਓ। ਅਸੀਂ ਗੱਲ ਕਰ ਰਹੇ ਹਾਂ ਕਿਆ ਜੁਰਮ ਐਡਾ ਵੱਡਾ ਹੈ ਸੀ, ਜੁਰਮ ਦੀ ਨਵੀਅਤ ਇਸ ਤਰ੍ਹਾਂ ਦੀ ਹੈ ਸੀ। ਦੂਸਰਾ, ਕਿਆ ਉਹ ਵਾਕਈ ਆਪਣੇ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤਬਈ ਤੌਰ ਦੇ ਉੱਤੇ ਉਹਨਾਂ ਦੀ, ਜਿਵੇਂ ਕਿ ਮੈਡੀਕਲ ਰਿਪੋਰਟ ਦੇ ਵਿੱਚ ਦੱਸ ਦਿੱਤਾ ਗਿਆ ਕਿ ਜੀ ਉਹ ਤੇ ਤਬਈ ਹੋਈ ਹੈ। ਔਰ ਫਿਰ ਅਗਰ ਦੂਸਰੀ ਸਾਨੂੰ ਜਿਹੜੀ ਇਹਦੇ ਅੰਦਰ ਤਸ਼ਵੀਸ਼ ਦੀ ਗੱਲ ਨਜ਼ਰ ਆਉਂਦੀ ਹੈ, ਸੋਚਣ ਦੇ ਉੱਤੇ ਜਿਹੜੀ ਚੀਜ਼ਾਂ ਮਜਬੂਰ ਕਰਦੀਆਂ ਨੇ, ਉਹ ਉਹਨਾਂ ਦੀ ਪਾਕ ਪਤਨ ਦੇ ਵਿੱਚ ਤਦਫੀਨ ਤੇ ਕਬਰਸਤਾਨ ਜਿੱਥੇ ਉਹਨਾਂ ਦੀ ਤਦਫੀਨ ਹੈ ਉੱਥੇ ਵੀ ਪੈਰਾ ਹੈ, ਤੇ ਉਹਨਾਂ ਦੇ ਘਰ ਦੇ ਅੰਦਰ ਵੀ ਜਿੱਥੇ ਉਹ ਰਹਿੰਦੇ ਨੇ ਉੱਥੇ ਵੀ ਪੁਲਿਸ ਨੇ ਉਹਨੂੰ ਕਾਰਡਨ ਕੀਤਾ ਹੈ। ਇਹ ਵੀ ਇੱਕ ਸਾਨੂੰ ਮੁਖਤਲਿਫ ਸਵਾਲਾਤ ਅੰਦਰ। ਹੁਣ ਸਵਾਲ ਤੁਸੀਂ ਇਹਦੇ 'ਚ ਦੇਖੋ ਕਿ ਉਹ ਬੱਚੀਆਂ ਨੇ, ਖਵਾਤੀਨ ਨੇ, ਇੱਕ ਇਤਲਾਹ ਇਹ ਆ ਗਈ ਕਿ ਉਹਨਾਂ ਦੇ ਵਿੱਚ ਗੁਜਰਾਤ ਵਿੱਚ ਤੇ ਲਾਹੌਰ ਦੇ ਵਿੱਚ ਨੌਸਰਬਾਜ਼ੀ ਦੇ ਕੇਸਿਸ ਸਨ। ਠੀਕ ਹੋ ਗਿਆ ਜੀ। ਹੁਣ ਨੌਸਰਬਾਜ਼ੀ ਉਰਦੂ ਦਾ ਲਫ਼ਜ਼ ਹੈ ਤੇ ਜਿਹਦਾ ਅੰਗਰੇਜ਼ੀ ਦੇ ਵਿੱਚ ਕੋਈ ਪਰਟੀਕੂਲਰ ਉਹਦਾ ਤਰਜਮਾ ਨਹੀਂ ਹੈਗਾ, ਮਤਲਬ ਕਿ ਫਰਾਡ ਹੈ, ਉਹਦੇ ਤਹਿਤ ਡਰਿੰਗਲਿੰਗ ਹੈਗਾ, ਉਹਦੇ 'ਚ ਜਿਹਨੂੰ ਸਕੈਮ ਦਾ ਸੀ ਲਫ਼ਜ਼ ਕਹਿੰਦੇ ਕਿ ਉਹਨਾਂ ਨੇ ਕੋਈ ਸਕੈਮ ਕੀਤਾ ਹੈ, ਕੋਈ ਫਰਾਡ ਕੀਤਾ ਹੈ ਜਾਂ ਚੀਟ ਕਰਨਾ, ਇਹ ਸਾਰੇ ਮੀਨਿੰਗ ਉਹਦੇ 'ਚ ਆਉਂਦੇ ਨੇ। ਹੁਣ PPC ਦੇ ਵਿੱਚ ਜਦੋਂ ਅਸੀਂ ਪੜ੍ਹਾਂਗੇ, ਪੀਨਲ ਕੋਡ ਆਫ ਪਾਕਿਸਤਾਨ ਦੇ ਵਿੱਚ ਜਿਸ ਵੇਲੇ ਅਸੀਂ ਪੜ੍ਹਾਂਗੇ ਤੇ ਉਹਨਾਂ ਦੀਆਂ ਸਜ਼ਾਵਾਂ ਤੇ ਜੁਰਮ ਉੱਥੇ ਮੈਂਸ਼ਨ ਹੁੰਦਾ। ਠੀਕ ਹੈ ਨਾ। ਅਗਰ ਕੋਈ ਫਰਾਡ ਹੈ, ਇਹ ਉਹ ਧੋਖਾਦਹੀ ਹੈ ਤੇ 420 ਦੀ ਦਫਾ ਲੱਗ ਜਾਂਦੀ ਹੈ ਉਹਦੇ ਤੇ। ਸਹੀ ਹੈ।
ਇਹਨਾਂ ਤੇ ਜਿਹੜਾ ਕੇਸ ਕੀਤਾ ਉਹਨਾਂ ਨੇ ਉਹ ਚੋਰੀ ਦਾ ਕੀਤਾ। ਹੁਣ ਚੋਰੀ ਦਾ ਕੇਸ ਪੁਲਿਸ ਨੇ ਉਹਨਾਂ ਦੇ ਉੱਤੇ ਕਰ ਦਿੱਤਾ। ਉਹ ਚੋਰੀ ਕੀ ਕੀਤੀ ਹੈ, ਮਾਲੇ ਮਸਰੂਕਾ ਕੀ ਬਰਾਮਦ ਕੀਤਾ ਹੈ, ਉਹਦੇ ਬਾਰੇ ਚ ਕੋਈ ਪਤਾ ਨਹੀਂ ਕਿ ਉਹਨਾਂ ਦੇ ਕੋਲੋਂ ਕੀ ਬਰਾਮਦ ਕੀਤਾ। ਹੁਣ ਸਵਾਲ ਇਹ ਆਉਂਦਾ ਹੈ ਕਿ ਕਿਆ ਪਾਕਿਸਤਾਨ ਦੇ ਵਿੱਚ ਇਹ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦਾ ਕੋਈ ਥਾਣੇ ਦੇ ਅੰਦਰ ਜ਼ੇਰੇ ਹਿਰਾਸਤ 2 ਬੱਚੀਆਂ ਦਾ ਇਕੱਠੇ ਹੀ ਮੌਤ ਹੋ ਜਾਂਦੀ ਔਰ ਦੋਨਾਂ ਦਾ ਦਿਲ ਬੰਦ ਹੋ ਗਿਆ। ਉਹਦੇ ਚ ਇੱਕ ਮੈਂ ਸਮਝ ਸਕਣਾ ਵਾਂ ਕਿ ਛੋਟੀ ਉਮਰ ਦੀਆਂ 18 ਸਾਲ ਦੀ ਜਾਂ 20 ਸਾਲ ਦੀਆਂ ਖਵਾਤੀਨ ਨੇ, ਬੱਚੀਆਂ ਨੇ, ਉਹ ਤੁਸੀਂ ਥਾਣੇ ਗਿਆ, ਉਹਨਾਂ ਨੂੰ ਧਮਕਾਇਆ ਤੇ ਉਹ ਤਾਂ ਡਰ ਨਾਲ ਹੀ ਮਰ ਗਈਆਂ ਹੋਣੀਆਂ, ਖੌਫ ਨਾਲ ਹੀ ਮਰ ਗਈਆਂ। ਔਰ ਉਹ ਕੋਈ ਹਲਕਾ ਫੁਲਕਾ ਧਮਕਾਉਣ ਵਾਲਾ ਤੇ ਨਹੀਂ ਹੁੰਦਾ। ਤੇ ਕਿਆ ਅਗਰ ਇਹ ਖੌਫ ਦੇ ਨਾਲ ਉਹ ਮਰ ਗਈਆਂ ਨੇ ਬੱਚੀਆਂ, ਤੇ ਕਿਆ ਤੁਸੀਂ ਤਬਈ ਤੌਰ ਤੇ ਉਹਨਾਂ ਨੂੰ ਮੈਡੀਕਲ ਰਿਪੋਰਟ ਦੇ ਵਿੱਚ ਇਹੋ ਹੀ ਕਹੋਗੇ ਕਿ ਇਹ ਤਬਈ ਤੌਰ ਤੇ ਇਹਨਾਂ ਦੀ ਮੌਤ ਹੋ ਗਈ ਔਰ ਪੁਲਿਸ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਨਿਕਲੇਗਾ ਕਿਉਂਕਿ ਆਪਣੇ ਆਪ ਮਰ ਗਏ ਤੇ ਪੁਲਿਸ ਜ਼ਿੰਮੇਦਾਰ ਨਹੀਂ ਹੈਗੀ? ਕਿਆ ਥਾਣੇ ਦਾ ਮਾਹੌਲ, ਛੋਟੀ ਉਮਰ ਦੀਆਂ ਬੱਚੀਆਂ ਜਿਹੜੀ ਪੁਲਿਸ ਕਸਟਡੀਆਂ ਦੇ ਵਿੱਚ ਪਹਿਲੇ ਉਹ ਕਿੰਨੀ ਕੁ ਵਾਰੀ ਗਈਆਂ ਹੋਣੀਆਂ ਨੇ, ਉਹਨਾਂ ਦੀ ਉਮਰ ਹੀ ਦੱਸਦੀ ਕਿ ਕਿੰਨੀਆਂ ਕੁ ਉਹਨਾਂ ਨੇ ਇੰਨੀ ਉਮਰ 'ਚ ਜੁਰਮ ਕਰ ਲਏ ਹੋਣੇ ਨੇ। ਤੇ ਦੂਸਰਾ ਇਸ ਚੀਜ਼ ਦਾ ਸਬੂਤ ਲੈਣਾ ਕਿ ਕਿਆ ਉਹਨਾਂ ਨੂੰ ਇਨਵੈਸਟੀਗੇਸ਼ਨ ਪੁਲਿਸ ਨੇ ਧਮਕਾਇਆ ਜਾਂ ਡਰਾਇਆ ਜਾਂ ਉਹਨਾਂ ਨੂੰ ਇਹ ਕਿਹਾ ਕਿ ਤੁਹਾਨੂੰ ਅਸੀਂ ਚਿਤਰੌਲ ਕਰਾਂਗੇ। ਉਹ ਘਬਰਾ ਗਈਆਂ। ਘਬਰਾਹਟ ਨਾਲ ਬੰਦੇ ਮਰ ਜਾਂਦੇ ਨੇ, ਇੱਕਦਮ ਤੁਹਾਡੇ ਤੇ ਦਬਾਅ ਪਏ ਬੰਦੇ ਹਾਰਟ ਅਟੈਕ ਹੋ ਜਾਂਦੇ ਨੇ। ਕਈ ਦਫਾ ਤੁਸੀਂ ਸਦਮੇ ਦੇ ਨਾਲ ਤੁਸੀਂ ਖੁਦ ਦੇਖਦੇ ਨਹੀਂ ਬੰਦੇ ਮੌਤ ਹੋ ਜਾਂਦੀ ਹੈ। ਤੇ ਕਿਆ ਅਗਰ ਉਹ ਇਸ ਅਮਲ ਦੀ ਵਜ੍ਹਾ ਨਾਲ ਮੌਤ ਦੇ ਘਾਟ ਗਈ ਤੇ ਪੁਲਿਸ ਦੇ ਉੱਤੇ 302 ਦਾ ਕੇਸ ਬਣਨਾ ਨਹੀਂ ਚਾਹੀਦਾ ਇਨਵੈਸਟੀਗੇਸ਼ਨ ਦੇ ਉੱਤੇ? ਬਿਲਕੁਲ ਅੱਛਾ ਸਾਹਿਬ, ਇਹਦੇ ਇੱਕ ਚੀਜ਼ ਦੇਣ ਚਾਹ ਰਹੀ ਹੈ ਕਿ ਉਹ ਦੋਨੋਂ ਜਿਹੜੀਆਂ ਲੜਕੀਆਂ ਨੇ ਉਹ ਜ਼ਾਹਿਰ ਪੈਨਸਲਾਂ ਵੇਚਦੀਆਂ ਸਨ ਔਰ ਮਾਰਕੀਟਸ 'ਚ ਬਾਜ਼ਾਰਾਂ 'ਚ ਇੱਧਰ ਉੱਧਰ ਹੋ ਜਾਂਦੀਆਂ। ਇਹਦਾ ਮਤਲਬ ਹੈ ਕਿ ਬੁਲੰਦ ਹੌਸਲੇ ਵਾਲੀਆਂ ਸਨ, ਬਿਲਕੁਲ ਬੁਲੰਦ ਹੌਸਲਾ ਸੀ ਤੇ ਉਹਨਾਂ ਨੇ ਉੱਥੇ ਕੰਮ ਕੀਤਾ। ਚਲੋ ਅਗਰ ਮੰਨ ਲਿਆ ਜੀ ਤੁਸੀਂ ਕਹਿੰਦੇ ਚੋਰੀ ਵੀ ਕੀਤੀ ਤੇ ਚੋਰੀ ਵੀ ਹੌਸਲੇ ਦਾ ਕੰਮ ਹੈ। ਬਿਲਕੁਲ ਹੌਸਲੇ ਦਾ ਇਹਦਾ ਮਤਲਬ ਹੈ ਕਿ ਐਡੇ ਕੋਈ ਕਮਜ਼ੋਰ ਦਿਲ ਵਾਲੀਆਂ ਨਹੀਂ ਸਨ ਕਿ ਉਹਨਾਂ ਦੀ ਐਵੇਂ ਥਾਣੇ ਲਿਆ ਕੇ ਤੇ ਦਿਲ ਬੰਦ ਹੋ ਗਏ ਨੇ। ਇਹ ਬੜਾ ਵੱਡਾ ਸਵਾਲ ਨਹੀਂ? ਸਵਾਲ ਬੜਾ ਵੱਡਾ। ਦੂਸਰਾ ਗੱਲ ਹੈ ਕਿ ਨੌਸਰਬਾਜ਼ੀ ਔਰ ਚੋਰੀ 'ਚ ਫਰਕ ਹੈ। ਨੌਸਰਬਾਜ਼ੀ ਦੀ ਕੀ ਸਜ਼ਾ ਹੈ ਪਾਕਿਸਤਾਨ ਪੀਨਲ ਕੋਡ 'ਚ? ਚੋਰੀ ਦੀ ਕੀ ਸਜ਼ਾ ਹੈ? ਚੋਰੀ ਦੀ ਕੈਟਾਗਰੀਜ਼ ਹੈਗੀਆਂ ਨੇ ਕਿ ਕਿੰਨੀ ਚੋਰੀ ਹੈ, ਡਕੈਤੀ ਹੈ, ਰਾਜ਼ਨੀ ਹੈ। ਕੀ ਉਹਨਾਂ ਨੇ ਤੁਹਾਡਾ ਕੀਤਾ? ਕਿਸੇ ਕੋ ਘਰ ਨੂੰ ਉਹਨਾਂ ਨੇ ਛੁਪ ਕੇ ਕੋਈ ਚੀਜ਼ ਚੁੱਕ ਲਈ ਹੈ, ਕਿਸੇ ਦੁਕਾਨਦਾਰ ਕੋਲੋਂ ਕੋਈ ਟੌਫੀ ਲੈ ਲਈ ਹੈ, ਕਿ ਡਬਲ ਰੋਟੀ ਲੈ ਲਈ ਹੈ, ਉਹਦੇ ਕੋਈ ਕੈਸ਼ ਵਿੱਚੋਂ ਕੋਈ 1000-1500 ਰੁਪਇਆ ਲੈ ਲਿਆ ਤੇ ਉਹਦੀ ਸਜ਼ਾ ਮੌਤ ਹੁੰਦੀ ਹੈ ਮੁਜਰਮ ਵਾਸਤੇ। ਉਹਨਾਂ ਨੂੰ ਇਸ ਜੁਰਮ ਦੇ ਵਿੱਚ ਬੱਚੀਆਂ ਨੂੰ ਥਾਣਿਆਂ 'ਚ ਬੁਲਾਉਣਾ ਚਾਹੀਦਾ। ਚੋਰ ਸਾਹਿਬ ਇਹਦੇ ਤੇ ਇੱਕ ਹੋਰ ਚੀਜ਼ ਆ ਗਈ ਜੇ ਪੰਜਾਬ ਦੇ ਵਿੱਚ ਇਹਨਾਂ ਨੇ 15 ਨੂੰ ਇੰਟੀਗ੍ਰੇਟ ਕੀਤਾ ਔਰ ਕਿਹਾ ਜੀ ਵਰਚੁਅਲ ਔਮਨ ਪੁਲਿਸ ਸਟੇਸ਼ਨ ਵੀ ਬਣਾਇਆ ਔਰ ਉਸ ਤਫਤੀਸ਼ ਦਾ ਨਿਜ਼ਾਮ ਔਰ ਸਾਰਾ ਵੂਮਨ ਪੁਲਿਸ ਇਹਦੇ ਚ ਕਿੱਥੇ ਐ ਸੀ? ਔਰ ਉਹ ਜਿਹੜਾ ਨਿਜ਼ਾਮ ਹੈ 15 ਦਾ ਇਹ ਤੇ ਉਹਦੇ ਤੇ ਵੀ ਕੁਐਸਚਨ ਮਾਰਕ ਨਹੀਂ ਆ ਰਿਹਾ? 15 ਦੇ ਨਿਜ਼ਾਮ ਦੇ ਉੱਤੇ ਬਿਲਕੁਲ ਉਹਦੇ ਤੇ ਕੁਐਸਚਨ ਮਾਰਕ ਹੁੰਦਾ ਕਿ 15 ਦੀ ਕਾਲ ਦਾ ਮਤਲਬ ਹੁੰਦਾ ਕਿ ਉਹ ਸਭ ਨੂੰ ਮੁਤਲਕਾ ਹਕਾਮ ਨੂੰ ਇਤਲਾਹ ਦੇ ਦਿੰਦੇ ਨੇ ਕਿ ਜੀ ਸਾਡੇ ਕੋਲ ਇਹ ਕਾਲ ਆਈ ਹੈ ਤੇ ਤੁਸੀਂ ਉੱਥੇ ਜਾ ਕੇ ਚਲੋ। ਅਗਰ ਮੁਤਲਕਾ ਪੁਲਿਸ ਟਾਊਨਸ਼ਿਪ ਪੁਲਿਸ ਉੱਥੇ ਪਹੁੰਚੀ ਹੈ ਤੇ ਉਹਨਾਂ ਨੂੰ ਵਿਮਨ ਪੁਲਿਸ ਸਟੇਸ਼ਨ ਨੂੰ ਉਹਨਾਂ ਦੇ ਹਵਾਲੇ ਕਰਨਾ ਚਾਹੀਦਾ ਸੀ। ਉਹ ਬੰਦਾ ਖੁਦ ਕਿਉਂ ਲੈ ਕੇ ਆਇਆ ਥਾਣੇ ਦੇ ਵਿੱਚ ਉਹਨੂੰ? ਦੇਖੋ ਨਾ, ਅਗਰ ਵਿਮਨ ਪੁਲਿਸ ਮੌਜੂਦ ਹੈ, ਵਜ਼ੀਰ ਆਲਾ ਪੰਜਾਬ ਸਾਹਿਬਾ ਇੰਨੀਆਂ ਟੱਚੀ ਨੇ ਇਸ ਮਾਮਲੇ ਦੇ ਵਿੱਚ, ਖਵਾਤੀਨ ਔਰ ਬੱਚਿਆਂ ਦੇ ਮਾਮਲੇ ਦੇ ਵਿੱਚ ਉਹ ਬਹੁਤ ਜ਼ਿਆਦਾ ਟੱਚੀ ਨੇ। ਤੇ ਇਹ ਪੁਲਿਸ ਵਾਲਿਆਂ ਨੂੰ ਕਿਆ ਇੰਨੀ ਜੁਰਤ ਉਹਨਾਂ ਨੇ ਕਿ ਵਜ਼ੀਰ ਆਲਾ ਦੇ ਅਹਿਕਾਮਾਤ ਦੇ ਬਾਵਜੂਦ ਉਹਨਾਂ 'ਚ ਇੰਨੀ ਜ਼ਰੂਰਤ ਹੈਗੀ ਹੈ ਇੱਕ ASI ਲੈਵਲ ਦੇ ਬੰਦੇ ਦੇ ਵਿੱਚ, ਇੱਕ ਸਬ ਇੰਸਪੈਕਟਰ ਦੇ ਜਾਂ ਇੰਸਪੈਕਟਰ ਲੈਵਲ ਦੇ ਬੰਦੇ ਦੇ ਕਿ ਉਹ ਬੱਚੀਆਂ ਨੂੰ ਲੈ ਕੇ ਤੇ ਥਾਣੇ 'ਚ ਵੜ ਜਾਵੇ? ਕੀ ਗੱਲ ਹੈ? ਤੁਸੀਂ ਮੈਂ ਪੰਜਾਬ ਹਕੂਮਤ ਨੂੰ ਵੀ ਇਹ ਚੀਜ਼ ਉਹਨਾਂ ਦੇ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਦੇ ਗੋਸ਼ਗੁਜ਼ਾਰ ਔਰ ਦੀਗਰ ਸਭ ਦੇ ਕਰਨਾ ਚਾਹਾਂਗਾ ਕਿ ਈਰਾਨ ਦੇ ਅੰਦਰ ਮਹਾਸਾ ਅਮੀਨੀ ਦਾ ਕਤਲ ਪੁਲਿਸ ਹਿਰਾਸਤ 'ਚ ਹੋਇਆ ਸੀ ਈਰਾਨ ਦੇ ਵਿੱਚ, ਤੇ ਉੱਥੇ ਕਿੰਨੇ ਵੱਡੇ ਵਸੀ ਪੈਮਾਨੇ ਦੇ ਉੱਤੇ ਮੁਜ਼ਾਹਰੇ ਹੋਏ ਸਨ, 20 ਜਾਨਾਂ ਚਲੀਆਂ ਗਈਆਂ ਸਨ। ਅੱਜ ਤੱਕ ਈਰਾਨ ਦੀ ਜਿਹੜੀ ਗਵਰਨਮੈਂਟ ਹੈਗੀ ਹੈ ਉਸ ਸ਼ਰਮਿੰਦਗੀ ਤੋਂ, ਉਸ ਦਾਗ ਤੋਂ ਬਾਹਰ ਨਹੀਂ ਆ ਸਕੀ ਕਿ ਕਿਸੇ ਕੌਮ ਦੀਆਂ ਬੱਚੀਆਂ ਥਾਣਿਆਂ ਦੇ ਵਿੱਚ ਜਾ ਕੇ ਤੇ ਉਹਨਾਂ ਦੀਆਂ ਲਾਸ਼ਾਂ ਚੁੱਕ ਲਿੱਤੀਆਂ ਜਾਣ। ਯਾਰ ਕੋਈ ਹੱਦ ਹੁੰਦੀ ਹੈ ਇੱਕ ਚੀਜ਼ ਦੀ, ਕੋਈ ਮਤਲਬ ਕਿ ਮੈਂ ਤੁਹਾਨੂੰ ਪਤਾ ਹੋਏਗਾ ਕਿ ਅਸੀਂ ਕਦੇ ਜ਼ਿਆਦਾਤਰ ਪੋਲਿਟਿਕਸ ਦੇ ਉੱਤੇ ਤੇ ਇੰਟਰਨੈਸ਼ਨਲ ਲੈਵਲ ਤੇ ਬਹਿਸ ਕਰਦੇ, ਲੇਕਿਨ ਇਹ 2-4 ਖਬਰਾਂ ਦੇਖ ਕੇ ਤੇ ਨਹੀਂ ਤੁਸੀਂ ਦੇਖੋ ਨਾ ਤੇ ਇਹਨਾਂ ਦੇ ਉੱਤੇ ਬਣਦਾ ਸੀ ਕਰਨਾ ਕਿ ਯਾਰ ਅਸੀਂ ਸਾਰੇ ਦਰਦ ਦਿਲ ਰੱਖਣ ਵਾਲੇ ਆ, ਸਾਡੇ ਬੱਚੇ ਨੇ, ਸਾਡੀਆਂ ਬੱਚੀਆਂ ਨੇ, ਭੈਣਾਂ ਨੇ, ਮਾਵਾਂ ਨੇ, ਤੇ ਉਹ ਅਗਰ ਅਸੀਂ ਇੰਜ ਉਹਨਾਂ ਨੂੰ ਛੱਡ ਦਿਆਂਗੇ ਇਸ ਸਮਾਜ ਦੇ ਅੰਦਰ। ਪਹਿਲੇ ਵੀ ਤੁਹਾਨੂੰ ਪਤਾ ਹੈ ਕਿ ਰਾਹ ਜਾਂਦੇ ਆ ਕਿਸ ਤਰ੍ਹਾਂ ਛੇੜਛਾੜ ਸਾਡੇ ਮਾਸ਼ਰੇ 'ਚ ਹੁੰਦੀ ਹੈ, ਬਾਜ਼ਾਰਾਂ 'ਚ ਸਾਡੇ ਮਾਸ਼ਰੇ 'ਚ ਹੁੰਦੀ ਹੈ,
ਤੇ ਅਗਰ ਉਹਨਾਂ ਦੇ ਨਾਲ ਅਸੀਂ ਪਹਿਲੇ ਰੋਂਦੇ ਪਏ ਸੀ ਤੇ ਕਿਆ ਥਾਣਿਆਂ ਦੇ ਵਿੱਚ ਵੀ ਸਾਡੀਆਂ ਬੱਚੀਆਂ ਮੌਤ ਦਾ ਸ਼ਿਕਾਰ ਹੋ ਜਾਣਗੀਆਂ? ਉਹੀ ਨਾ ਵੀ ਸੀਸੀਡੀ ਬਣੀ ਹੋਇਆ, ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿ ਚਲੋ ਠੀਕ ਹੈ ਹਾਂ, ਜੁਰਾਇਮ ਵੀ ਘਟੇ, ਚਲੋ ਲੇਕਿਨ ਠੀਕ ਅਗਰ ਹੁਣ ਥਾਣਿਆਂ 'ਚ ਹੋਣ ਲੱਗ ਪਿਆ, ਉਹ ਜਿਹੜਾ ਦੂਸਰਾ ਕੇਸ ਹੈ ਚੋਈ ਸਾਹਿਬ, ਦੂਸਰਾ ਵੇਖ ਲਓ, ਉਹ ਮੁਬੈਨਾ ਜ਼ਿਆਦਤੀ ਹਾਲੇ ਜ਼ਾਹਿਰ ਹੈ, ਅਸੀਂ ਨਹੀਂ ਕਹਿੰਦੇ ਕਿ ਜ਼ਿਆਦਤੀ ਹੋਈ ਹੋਣੀ ਹੈ। ਹਾਂ, ਮੁਬੈਨਾ ਜ਼ਿਆਦਤੀ ਤੇ ਹੈ ਨਾ ਸਰ, ਪੂਰਾ ਥਾਣਾ ਮੁਅੱਤਲ ਹੋਇਆ ਹੈ, ਡੀਆਈਜੀ ਨੇ ਐਵੇਂ ਤੇ ਨਹੀਂ ਮੁਅੱਤਲ ਕੀਤਾ। ਔਰ ਤੁਸੀਂ ਇਹ ਵੀ ਦੇਖੋ ਕਿ ਉਹ ਬੱਚੀਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਮੁxtਲਿਫ ਕਲਿੱਪ ਚੱਲ ਰਹੇ ਨੇ ਉਸ ਬੱਚੀਆਂ ਦੇ, ਉਹ ਬੱਚੀ ਜਿਹਨੂੰ ਕਹਿੰਦੇ ਨੇ ਨਾ ਝੱਲੀ, ਗਰੀਬ ਘਰ ਹੈਗਾ, ਠੀਕ ਹੈ ਨਾ, ਤੇ ਇੱਥੇ ਲੋਕਾਂ ਨੇ ਕਈ ਮੌਜੂਦ ਨੇ ਬੰਦੇ ਜਿਨ੍ਹਾਂ ਨੇ ਉਹ ਬੱਚੀ ਦੇਖੀ ਕੋ ਸੜਕ ਦੇ ਨਾਲ ਨੁੱਕਰ ਤੇ ਖਲੋ ਕੇ ਨਾ ਤੇ ਉਹ ਵਿਛਾ ਕੇ ਬਹਿ ਜਾਂਦੀ ਸੀ ਚਾਦਰ ਜੀ, ਤੇ ਉੱਥੇ ਫਿਰ ਕੁਝ ਕੋਲੀਗਸ ਵੀ ਉੱਥੇ ਰਹਿੰਦੇ, ਉਹਨਾਂ ਨੇ ਵੀ ਦੱਸਿਆ ਤੇ ਉੱਥੇ ਉਹ ਮੰਗਦੇ ਸਨ ਜਾਂ ਜੋ ਕਿਸੇ ਨੇ ਕੁਝ ਦੇ ਦਿੱਤਾ। ਹੁਣ ਸਵਾਲ ਇਹ ਹੈਗਾ ਕਿ ਉਹ ASI ਸਾਹਿਬ ਜਾਂ ਉਹ ਝੱਲੀ ਨੇ ਕਿੱਡਾ ਕੁ ਵੱਡਾ ਜੁਰਮ ਕਰ ਲਿਆ ਹੁਣ, ਉਹ ASI ਨੇ ਉਹਨੂੰ ਗੱਡੀ ਦੇ ਵਿੱਚ ਬਿਠਾਇਆ ਮੋਟਰਸਾਈਕਲ ਦੇ ਉੱਤੇ ਤੇ ਉਹਨੂੰ ਥਾਣੇ ਲੈ ਗਿਆ। ਜੁਰਮ ਉਹਦਾ ਜਿਹੜਾ ਉਹਦੇ 'ਚ ਉਹ ਕਹਿੰਦੇ ਗਦਾਗਰੀ ਦਾ ਜੁਰਮ ਚ, ਯਾਰ ਗਦਾਗਰੀ ਇਸ ਮੁਲਕ ਦੇ ਵਿੱਚ ਕਿੰਨੀ ਵੀ ਕੋਈ ਜੁਰਮ ਬਣ ਗਿਆ, ਕਿਦੋਂ ਦਾ ਜੁਰਮ ਬਣ ਗਿਆ। ਇੱਥੇ ਤੇ ਵਜ਼ੀਰ ਆਜ਼ਮ IMF ਕੋਲੋਂ ਮੰਗਣ ਚਲੇ ਜਾਂਦੇ ਨੇ, ਸਾਊਦੀ ਅਰਬ ਆਏ ਰੋਜ਼ ਚਲੇ ਜਾਂਦੇ ਨੇ ਟਾਈਆਂ ਲਾ ਕੇ, ਤੇ ਉਹ ਬਾਹਰੋਂ ਜਾ ਕੇ ਤੇ ਪੈਸੇ ਮੰਗਦੇ ਨੇ। ਇਮਰਾਨ ਖਾਨ ਔਰ ਇਹ ਚੈਰਿਟੀ ਦੇ ਹਾਊਸ ਜਿੰਨੇ ਦੇ ਲੋਕਾਂ ਦੇ ਕੋਲੋਂ ਇਹਨਾਂ ਦੇ ਖੱਲਾਂ ਲਾਤੀਆਂ ਨੇ, ਕੁਰਬਾਨੀ ਦੇ ਉੱਤੇ ਲੋਕਾਂ ਦੀਆਂ ਖੱਲਾਂ ਨਹੀਂ ਲੈ ਜਾਂਦੇ ਚੁੱਕ ਕੇ। ਲੜਾਈਆਂ ਕਿਹੜੀ ਤਨਜ਼ੀਮ, ਰਿਫਾਈ ਤਨਜ਼ੀਮਾਂ ਨੇ ਜਿਹੜੀਆਂ ਖੈਰਾਤ ਨਹੀਂ ਮੰਗ ਰਹੀਆਂ, ਤੇ ਫਿਰ ਉਹਨਾਂ ਨੂੰ ਗਦਾਗਰੀ ਦੇ ਇਲਜ਼ਾਮ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰੋ ਨਾ, ਉਹਨਾਂ ਦੇ ਉੱਤੇ ਗਦਾਗਰੀ ਦੀ ਬੰਦ ਕਰੋ। ਇਹ ਕੀ ਗੱਲ ਹੋਏ? ਇੱਥੇ ਵੀ ਤਬਕਾਤੀ ਤਕਸੀਮ ਹੈ ਕਿ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਨੂੰ ਗਦਾਗਰੀ ਦੀ ਇਜਾਜ਼ਤ ਹੈ, ਔਰ ਜਿਹੜਾ ਗਰੀਬ ਬੰਦਾ ਹੈ ਸੜਕ ਤੇ ਖਲੋ ਕੇ ਮੰਗ ਲਵੇ ਤੇ ਉਹਨੂੰ ਬਾਹਰ ਕਹਿੰਦੇ ਇਹਨੂੰ ਗ੍ਰਿਫਤਾਰ ਕਰ ਲਓ। ਉਹ ਵੀ ਫਿਰ ਕੋਈ NGO ਰਜਿਸਟਰ ਕਰਾ ਲਵੇ, ਉਹ ਦੇਖੋ ਨਾ, ਉਹ ਵੀ NGO ਕਰਾ ਲਵੇ। ਫਿਰ ਕਿੰਨੇ ਇਸ ਮੁਲਕ ਦੇ ਵਿੱਚ ਕੰਮ ਹੋ ਰਹੇ ਨੇ ਰਫਾਹ ਦੇ ਨਾਲ ਨਾਲ, ਸਾਰੇ ਇਹ ਜੀ ਖੈਰਾਤੀ ਹਸਪਤਾਲ ਹੈ, ਇਹ ਖੈਰਾਤੀ ਲੰਗਰਖਾਨਾ ਹੈ, ਇਹ ਖਿਲਾਤੀ ਫਲਾਨਾ ਹੈ, ਇਹ ਖੈਰਾਤੀ ਫਲਾਨਾ, ਤੇ ਉਹਨਾਂ ਦੇ ਜਿਹੜੇ ਟਰਸਟੀਜ਼ ਨੇ, ਉਹਨਾਂ ਦੇ ਬੋਰਡ ਆਫ ਗਵਰਨਰਸ ਨੇ, ਉਹਨਾਂ ਨੂੰ ਦੇਖੋ ਤੇ ਉਹ ਅਰਬਪਤੀ ਨੇ। ਅੱਗੇ ਵਲੰਟੀਅਰ ਰੱਖੇ ਹੁੰਦੇ ਨੇ, ਟਿਕਟਾਂ ਦਿੱਤੀਆਂ ਨੇ, ਉਹ ਬਾਜ਼ਾਰਾਂ ਜਾਂਦੇ ਨੇ, ਮਾਰਕੀਟਾਂ ਜਾਂਦੇ ਨੇ, ਟਿਕਟਾਂ ਦੇ ਕੇ ਤੇ ਪੈਸੇ ਉਹ ਲੈ ਰਹੇ ਨੇ। ਯਾਰ ਮਤਲਬ ਬਿਲਕੁਲ ਠੀਕ ਹੈ, ਇਸ ਮੁਲਕ ਦੇ ਵਿੱਚ ਕਰ ਗੱਲ ਕੀਤੀ, ਇਹ ਕੀ ਇਸ ਮੁਲਕ ਦੇ ਵਿੱਚ ਹੋ ਰਿਹਾ? ਸਾਡੇ ਜਿਹੜੇ ਪਾਲਿਸੀ ਸਾਜ਼ ਨੇ, ਇਹ ਅਸੈਂਬਲੀਆਂ 'ਚ ਬੈਠੇ ਨੇ, ਉਹ ਬਲੂ ਪਾਸਪੋਰਟ ਵਾਸਤੇ ਤੁਸੀਂ ਨੱਸੇ ਫਿਰਦੇ ਹੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਕਹਿੰਦੇ ਨੇ ਕੋਈ ਸ਼ਰਮ ਹੋਤੀ ਹੈ, ਕੋਈ ਹਯਾ ਹੋਤੀ ਹੈ, ਕੋਈ ਨਹੀਂ ਤੁਹਾਨੂੰ ਫੀਲ ਹੁੰਦੀ ਕਿ ਅਸੀਂ ਬਲੂ ਪਾਸਪੋਰਟ ਲੈਣੇ ਨੇ। KP ਦੇ ਵਿੱਚ ਉਹ ਵੀ ਬਲੂ ਪਾਸਪੋਰਟ ਲੈਣੇ ਤੇ ਲੋਕ ਥਾਣਿਆਂ 'ਚ ਮਰ ਰਹੇ ਨੇ। ਸੋ ਸਰ ਚਲੋ ਇੱਥੇ ਪੰਜਾਬ ਦੀ ਤੇ ਅਸੀਂ ਗੱਲ ਕਰ ਲਈ, ਹਾਂ ਪੰਜਾਬ ਦੇ ਵਿੱਚ ਬਹੁਤ ਫਰਕ ਹੈਗਾ। ਪੰਜਾਬ ਦੇ MP ਦਾ ਵੀ ਕੇਸ ਹੈ ਇੱਧਰ, ਹਾਂ ਉਹ ਵੀ ਕੋਈ ਹਨੀ ਟ੍ਰੈਪ ਵਾਲੇ ਮਾਮਲਾਤ ਵੀ ਨੇ, ਉਹ ਵੀ ਸੁਣਿਆ ਕਿ ਬੜੀ ਕੋਈ ਪਿੱਛੇ ਵੱਡੀ ਕੋਈ ਕਨਸਪੀਰੇਸੀ ਚੱਲ ਰਹੀ ਹੈ ਉਸ ਹਵਾਲੇ ਨਾਲ ਵੀ। ਦੇਖੋ ਜਿਹੜਾ ਇੱਕ ਅਬਦੁੱਲਾ ਤਾਹਰ ਸਾਹਿਬ ਦਾ ਮਰਡਰ ਹੋਇਆ, ਇਹਦੇ ਕਾਤਲ ਬਾਹਰ ਬੈਠੇ ਨੇ, ਸੋਸ਼ਲ ਮੀਡੀਆ ਦੇ ਉਹਨਾਂ ਦੇ ਇੱਕ ਇਤਰਾਫੇ ਜੁਰਮ ਚੱਲ ਗਏ ਨੇ, ਕਿੱਡੇ ਵੱਡੇ ਗੈਂਗਸਟਰ ਜਿਹੜੇ ਨੇ ਉਹ ਬਾਹਰ ਆਪਰੇਟ ਕਰ ਰਹੇ ਨੇ, ਇੱਥੇ ਕਤਲ ਕਰ ਰਹੇ ਨੇ ਲੋਕਾਂ ਨੂੰ। ਕਰਾਚੀ ਦੇ ਵਿੱਚ ਜਿਹੜਾ ਰਜ਼ਾ ਮੀਰ ਸਾਹਿਬ ਜਿਹੜੇ ਵੀ ਨੇ, ਉਹ ਵਿਚਾਰੇ, ਉਹਨਾਂ ਦਾ ਅੱਜ ਪੋਸਟਮਾਰਟਮ ਕਬਰ ਕੁਸ਼ਾਈ ਹੋ ਕੇ ਤੇ ਉਹਨਾਂ ਦਾ ਹੋਇਆ, ਉਹਨਾਂ ਦਾ ਕੋਈ ਪਤਾ ਨਹੀਂ ਚੱਲ ਰਿਹਾ, ਪੁਲਿਸ ਦਾ ਚੈਲੰਜ। ਇਹ ਸਾਡਾ ਨਿਜ਼ਾਮੇ ਇਨਵੈਸਟੀਗੇਸ਼ਨ ਜਿਹੜਾ ਹੈ, ਇਹਦੇ ਅੰਦਰ ਬਹੁਤ ਜ਼ਿਆਦਾ ਤਬਦੀਲੀਆਂ ਦੀ ਜ਼ਰੂਰਤ ਹੈਗੀ ਜੇ। ਔਰ ਮੈਂ मोहतरमा मरियम नवाज साहब ਦੇ ਹਵਾਲੇ ਨਾਲ ਗੱਲ ਕਰਾਂਗਾ, ਬਾਕੀਆਂ ਨੂੰ ਤੇ ਛੱਡੋ ਨਾ, ਬਾਕੀਆਂ ਦੇ ਤੇ ਵੈਸੇ ਤੇ ਜਿਹੜੇ ਸਿੰਧ ਦੇ ਵਜ਼ੀਰ ਆਲਾ ਨੇ ਮੁਰਾਦ ਅਲੀ ਸ਼ਾਹ ਸਾਹਿਬ, ਉਹ ਵੀ ਖਾਸੇ ਮੁਤਰਕ ਨੇ, ਤੇ ਉਹਨਾਂ ਨੂੰ ਇਹ ਕਹਾਂਗਾ ਕਿ ਥਾਣਿਆਂ ਦੇ ਅੰਦਰ ਕੈਮਰੇ ਔਰ ਆਵਾਜ਼ ਟੇਪ ਕਰਨ ਦਾ ਲਾਓ, ਹਰ ਥਾਣੇਦਾਰ ਦੇ ਨਾਲ ਇਨਵੈਸਟੀਗੇਟਰ ਦੇ ਉੱਤੇ ਮਾਈਕ ਲਾਓ, ਜਿਵੇਂ ਯੂਰਪ ਅਮਰੀਕਾ ਦੇ ਵਿੱਚ ਉਹਨਾਂ ਦੇ ਲੱਗੇ ਨੇ, ਤਾਂ ਕਿ ਉਹਨਾਂ ਦਾ ਪਤਾ ਲੱਗੇ ਕਿ ਕੀ ਪੁੱਛ ਰਹੇ ਨੇ ਉਹਨਾਂ ਦੇ ਕੋਲ। ਔਰ ਇਨਵੈਸਟੀਗੇਸ਼ਨ ਨਾ ਮੁਕੰਮਲ ਕਰਨ ਵਾਲਿਆਂ ਨੂੰ, ਨਾਕਸ ਕਰਨ ਵਾਲਿਆਂ ਨੂੰ, ਚਲਾਨ ਨਾ ਮੁਕੰਮਲ ਕਰਨ ਵਾਲੇ, ਉਹਨਾਂ ਨੂੰ ਨੌਕਰੀਆਂ ਦੇ ਉੱਤੋਂ ਇਨਵੈਸਟੀਗੇਸ਼ਨ ਅਫਸਰ ਨੂੰ ਬਰਤਰਫ ਕਰ ਦਿੱਤਾ ਜਾਏ, ਔਰ ਨਾ ਸਿਰਫ ਉਹਨੂੰ ਸਜ਼ਾ ਦਿੱਤੀ ਜਾਵੇ। ਤਾਂ ਤੁਸੀਂ ਦੇਖਣਾ ਕਿ ਕਿਵੇਂ ਨਿਜ਼ਾਮ ਸਹੀ ਹੁੰਦਾ। ਹੱਦ ਹੋ ਗਈ ਯਾਰ ਇਸ ਮੁਲਕ ਦੇ ਵਿੱਚ। ਉਹ ਜਿਹੜਾ ਮੋਹਸਨ ਨਕਵੀ ਨੇ ਕਿਹਾ ਸੀ, ਅਸੀਂ ਵੀ ਤਨਕੀਦ ਕਰ ਰਹੇ ਸੀ ਕਿ ਨਿਜ਼ਾਮ ਸਾਰਾ ਡਿੱਗ ਪਿਆ, ਤੇ ਨਿਜ਼ਾਮ ਤੇ ਇਹ ਵੇ ਨਾ, ਅਤੇ ਵਜ਼ੀਰ ਦਾਖਲਾ ਦੇ ਅੰਦਰ ਹੀ ਸਾਰਾ, ਵਜ਼ੀਰ ਦਾਖਲਾ ਦੇ ਵੀ ਅੰਡਰ ਆਂਦਾ। ਚਲੋ ਉਹ ਤੇ ਮੰਨ ਲਓ ਕਿ ਉਹ ਵਜ਼ਾਰਤ ਦਾਖਲਾ ਤੋਂ ਅੱਗੇ ਆ ਕੇ ਤੇ ਸੂਬਾਈ ਹਕੂਮਤਾਂ ਦੇ ਕੋਲ ਆ ਜਾਂਦਾ, ਤੇ ਮੈਨੂੰ ਉਮੀਦ ਹੈਗੀ ਹੈ ਕਿ मोहतरमा मरियम नवाज साहबा ਜਿਹੜੀਆਂ ਨੇ ਨਾ, ਉਹ ਇਹਨਾਂ ਕੇਸਾਂ ਦੇ ਉੱਤੇ ਖਸੂਸੀ ਤਵੱਜਾ ਦੇ, ਔਰ ਇਹਨਾਂ ਨੂੰ ਅਨਚੈੱਕ ਤੇ ਅਨਪਨਿਸ਼ ਨਹੀਂ ਜਾਣ ਦੇਣਗੀ। ਇਹਦਾ ਪੁਲਿਸ ਹੋਵੇ, ਕਿਸੇ ਨੇ ਜੁਰਮ ਕੀਤਾ ਹੋਵੇ,
ਉਹਦੀ ਮੁਕੰਮਲ ਤਹਿਕੀਕਾਤ ਹੋਣੀ ਚਾਹੀਦੀ ਔਰ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਾਡੇ ਸਮਾਜ ਦਾ ਮਾਮਲਾ ਹੈ ਯਾਰ, ਇਹ ਸਾਡੀਆਂ ਕਦਰਾਂ ਦਾ ਮਾਮਲਾ ਹੈਗਾ। ਲੋਕਾਂ ਦਾ ਇੰਟਰਨੈਸ਼ਨਲੀ ਸਾਡੇ ਮੁਲਕ ਦਾ ਕੀ ਇਮੇਜ ਬਣਿਆ ਹੋਏਗਾ। ਆਲਮੀ ਸਤ੍ਹਾ ਤੇ ਅਸੀਂ ਬੈਰੂਨੇ ਮੁਲਕ ਜਾਣਾ ਹੈ, ਬੈਰੂਨੇ ਮੁਲਕ ਸਫ਼ਰ ਕਰਨਾ ਹੈ। ਸਾਡੇ ਪਾਕਿਸਤਾਨ ਦੇ ਲੋਕ ਇੰਗਲੈਂਡ ਦੇ ਵਿੱਚ ਰੇਪ ਕੇਸਾਂ ਦੇ ਵਿੱਚ ਇਨਵੋਲਵਡ ਨੇ। ਸ਼ਰਮ ਨਾਲ ਡੁੱਬ ਮਰਨ ਦਾ ਮੁਕਾਮ ਹੈ ਪੂਰੇ ਮੁਲਕ ਨੂੰ। ਤੇ ਕਿਸ ਸਮੇਂ ਤੇ ਅਸੀਂ ਜਾ ਰਹੇ ਹਾਂ।